दादा रुड़ गया दरिया से। मैं कि देखो जेडे कहते सन कि मैं हथ पैर बन दवो हैं मैं पार लंघ जाऊँगा। जिस घर दे विच मैं मौजूद हाँ ये सरदार दीवान सिंह सन। तो आज मैं इस तारीखी गांव बूरे होठ में आया हूँ। तो यहाँ मेरे एक मुलाकात एक बुज़ुर्ग से हुई। बुज़ुर्ग भी बल्कि नौजवान ही कह लें, माशाल्लाह सेहत के लिहाज से तो नौजवान है। ਤੁਹਾਡਾ ਨਾਮ ਕੀ ਹੈ ਜੀ? ਮਕਸੂਦ ਅਹਿਮਦ। ਤੇ ਤੁਸੀਂ ਸ਼ੁਰੂ ਦੇ ਇੱਥੇ ਬੂਰੇ ਉੱਠਦੇ ਰਹਿਣ ਵਾਲੇ ਜਾਂ ਪਾਰਟੀਸ਼ਨ ਤੋਂ ਬਾਅਦ ਆਏ? ਤੁਹਾਡੇ ਵਾਲਿਦ ਸਾਹਿਬ ਦਾ ਨਾਮ ਕੀ ਸੀ? ਸਫਦਰ ਅਲੀ। ਅੱਛਾ, ਮਕਸੂਦ ਅਹਿਮਦ ਵਲਦ ਸਫਦਰ ਅਲੀ। ਤੁਹਾਡੀ ਬਰਾਦਰੀ ਸਿੰਧੂ ਜੱਟ ਜੀ। ਇਹ ਦੀਵਾਨ ਸਿੰਘ ਸਰਦਾਰ ਸਨ ਇੱਥੇ ਜਿਹੜੇ ਇੱਕ ਰਈਸ ਸਨ ਤੇ ਉਹਨਾਂ ਦਾ ਇਹ ਉਹਨਾਂ ਦਾ ਘਰ ਸੀ ਪਿੰਡ ਦੇ ਅੰਦਰ। ਵੜਦਿਆਂ ਹੀ ਸੱਜੇ ਹੱਥ ਜਿਹੜਾ ਬਾਜ਼ਾਰ ਜਾਂਦਾ ਲਹਿੰਦੇ ਚੜ੍ਹਦੇ ਦਾ ਉੱਥੇ ਇਹ ਘਰ ਸੀ। ਤੇ ਉਸੇ ਤਰ੍ਹਾਂ ਡਾਟਸ ਹਜੇ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਬਣੀਆਂ ਹੋਈਆਂ। ਤੇ ਇਧਰੋਂ ਦੇਖੀਏ ਤੇ ਇਸੇ ਤਰ੍ਹਾਂ ਹੀ ਬਰਾਮਦਾ ਹੈ। ਇਸ ਵਕਤ ਫੈਮਿਲੀ ਤੇ ਜਿਹੜੀ ਹੈ ਸੀ ਜਿਨ੍ਹਾਂ ਨੂੰ ਅਲਾਟ ਹੋਇਆ ਸੀ ਉਹ ਤੇ ਲਾਹੌਰ ਸ਼ਿਫਟ ਹੋ ਗਏ ਨੇ ਤੇ ਇੱਥੇ ਹੋਰ ਫੈਮਿਲੀ ਰਹਿੰਦੀ ਇਸ ਵਕਤ ਮੁਮਕਿਨ ਹੈ ਬਾਹਰ ਗਏ ਹੋਣ। ਇਹ ਸੀੜੀਆਂ ਵੀ ਉਸੇ ਤਰ੍ਹਾਂ ਹਜੇ ਮੌਜੂਦ ਨੇ ਜਿਨ੍ਹਾਂ ਦੇ ਉੱਪਰ ਸਰਦਾਰ ਭਾਈ ਜਿਹੜੇ ਚੱਲਦੇ ਛੱਤਾਂ ਦੇ ਉੱਪਰ ਜਾਂਦੇ ਸਨ ਉਹਨਾਂ ਦੇ ਬੱਚੇ ਤੇ ਉਹ ਇੱਥੇ ਖੇਲਦੇ ਹੁੰਦੇ ਸਨ। ਤੇ ਇਸੇ ਤਰ੍ਹਾਂ ਹੀ ਇਹ ਡਾਟਸ ਜਿਹੜੀ ਹੈ ਨਾ ਤੁਸੀਂ ਦੇਖੋ ਇੱਕ ਇਹ ਡਾਟ ਹੈ, ਇੱਕ ਇਹ ਡਾਟ ਹੈ, ਇੱਕ ਇਹ ਡਾਟ ਹੈ। ਇਹ ਸਾਹਮਣੇ ਬਰਾਮਦ ਹੈ। ਅਗਰ ਇਹਨੂੰ ਥੋੜ੍ਹਾ ਜਿਹਾ ਖੁਰਚਿਆ ਜਾਵੇ ਤਾਂ ਇਹਦੇ ਨੀਚਿਓਂ ਹਜੇ ਤੱਕ ਜਿਹੜਾ ਨਾ ਇਹ ਨਿਸ਼ਾਨ ਉਸੇ ਤਰ੍ਹਾਂ ਜਿਹੜੇ ਨੇ ਪਿਚਕਾਰੀ ਦੇ ਨਜ਼ਰ ਆ ਰਹੇ ਨੇ। ਮਕਾਨ ਦੀ ਕੰਡੀਸ਼ਨ ਜਿਹੜੀ ਮੌਜੂਦਾ ਵੀ ਦੇਖੀ ਜਾਏ ਤਾਂ ਬੜਾ ਸਾਫ ਸੁਥਰਾ ਹੈ। ਇੱਕ ਇੱਧਰ ਕਮਰਾ ਹੈ, ਸਟੋਰ ਦੇ ਤੌਰ 'ਤੇ ਹੋਏਗਾ ਜਾਂ ਕਿਚਨ ਦੇ ਤੌਰ 'ਤੇ। ਇਹ ਕਿਚਨ ਹੈ ਤੇ ਇਸ ਦੇਖੋ ਨਾ ਉਸੇ ਤਰ੍ਹਾਂ ਸਲੈਬ ਬਣੀ ਹੋਈ ਹੈ ਜਿੱਥੇ ਆਪਣੇ ਬਰਤਨ ਵਗੈਰਾ ਰੱਖਦੇ ਸਨ। ਇਸੇ ਤਰ੍ਹਾਂ ਨੀਚੇ ਹੈ ਤੇ ਇਹ ਜਿਹੜਾ ਨਾ ਚਰਖਾ ਵੀ ਗਾਲਬਨ ਉਸੇ ਦੌਰ ਦਾ ਮੈਨੂੰ ਮਹਿਸੂਸ ਹੋ ਰਿਹਾ ਇਹਦੀ ਹੱਥੀ ਤੋਂ। ਇਹ ਚਰਖਾ ਵੀ ਉਸੇ ਦੌਰ ਦਾ ਤੇ ਇਸ ਤਰ੍ਹਾਂ ਹੀ ਜਿਹੜਾ ਨਾ ਇਹ ਯਾਦਾਂ ਹਜੇ ਤੱਕ ਉਹਨਾਂ ਨੇ ਸੰਭਾਲ ਕੇ ਰੱਖੀਆਂ ਨੇ। ਖੂਬਸੂਰਤ ਹੈ। ਤੇ ਇਧਰਲੀ ਸਾਈਡ 'ਤੇ ਇਹ ਆਤਿਸ਼ਦਾਨ ਜਿੱਥੇ ਉਹ ਅੱਗ ਜਲਾਉਂਦੇ ਹੁੰਦੇ ਸੀ। ਫਿਰ ਇਸੇ ਤਰ੍ਹਾਂ ਹੀ ਇਹ ਉੱਪਰ ਵਿੰਡੋ ਹੈ। ਇਹ ਇੱਧਰ ਅਲਮਾਰੀ ਬਣਾਈ ਹੋਈ ਹੈ ਬਰਤਨ ਵਗੈਰਾ ਰੱਖਣ ਵਾਸਤੇ। ਇਸ ਦੇ ਨਾਲ ਹੀ ਫਿਰ ਇੱਕ ਇਹ ਕਮਰਾ ਹੈ ਛੋਟਾ ਸਟੋਰ ਰੂਮ ਦੇ ਤੌਰ 'ਤੇ। ਫਿਰ ਇੱਕ ਇਹ ਕਮਰਾ ਮੇਨ ਤੇ ਸਾਹਮਣੇ। ਤੇ ਇੱਥੇ ਮੁਮਕਿਨ ਹੈ ਕਿ ਕੋਈ ਆਪਣਾ ਸੀਨਰੀ ਵਗੈਰਾ ਲਗਾਉਂਦੇ ਹੋਣ, ਤਸਵੀਰਾਂ ਵਗੈਰਾ ਰੱਖਣ ਵਾਸਤੇ। ਇਸੇ ਤਰ੍ਹਾਂ ਅਲਮਾਰੀ ਵੀ ਇੱਧਰ ਲਿਆਉਣਾ ਜ਼ਰਾ ਬੇਟਾ। ਇਹ ਅਲਮਾਰੀ ਵੀ ਉਸੇ ਦੌਰ ਦੀ ਅਜੇ ਤੱਕ। ਇਹ ਬਿਆਰੀ ਲੱਕੜ ਦੀ ਜ਼ਬਰਦਸਤ ਮਾਹੌਲ ਹੈ ਜੀ, ਖੂਬਸੂਰਤ। ਇਹ ਹਜੇ ਤੱਕ ਲੱਕੜ ਜਿਹੜੀ ਹੈ ਨਾ ਜੀ ਇਹ ਬਿਆਰੀ ਇਹ ਮਜ਼ਬੂਤ ਹੈ। ਫਿਰ ਇਹਦੇ ਨਾਲ ਇੱਕ ਬਗਲ 'ਚ ਇਹ ਕਮਰਾ ਇਸ ਹਾਲ ਦੇ, ਇਹ ਵੀ ਕਮਰਾ ਬੜਾ ਹੈ। ਇਹਦੀ ਵੀ ਛੱਤ ਜਿਹੜੀ ਹੈ ਉਹ ਚੇਂਜ ਕੀਤੀ ਹੈ TR ਵਗੈਰਾ ਡਾਲ ਕੇ। ਉਹ ਇਸ ਵਾਸਤੇ ਕਿ ਸਿਉਂਕ ਵਗੈਰਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਉਹ ਲੱਗ ਗਈ ਤਾਂ ਉਹਦੀ ਵਜ੍ਹਾ ਤੋਂ ਛੱਤ ਖਰਾਬ ਹੋ ਗਈ। ਲੇਕਿਨ ਮਕਾਨ ਦੀ ਕੰਡੀਸ਼ਨ ਹੈ, ਅਲਮਾਰੀਆਂ, ਇਹ ਵਿੰਡੋ ਜਿਨ੍ਹਾਂ ਦੇ ਵਿੱਚ ਸਰਦਾਰ ਬੀਬੀਆਂ ਜਿਹੜੀਆਂ ਆਪਣੇ ਬੱਚਿਆਂ ਦੇ ਕੱਪੜੇ, ਆਪਣੇ ਕੱਪੜੇ, ਕੁਝ ਚੀਜ਼ਾਂ ਮਹਿਫੂਜ਼ ਕਰਦੀਆਂ ਹੁੰਦੀਆਂ ਸਨ। ਤੇ ਹਜੇ ਤੱਕ ਵੀ ਇਹ ਉਹਨਾਂ ਦੀ ਨਿਸ਼ਾਨੀ ਇਹਨਾਂ ਨੇ ਮਹਿਫੂਜ਼ ਰੱਖੀ ਹੋਈ ਹੈ। ਇਹ ਆਲਾ ਜ਼ਰਫੀ ਹੈ ਜੀ ਇਹਨਾਂ ਦੀ। ਬਹੁਤ ਬੜਾ ਪਨ ਹੈ ਕਿ ਉਹਨਾਂ ਨੇ ਹਜੇ ਤੱਕ ਇਹਨਾਂ ਚੀਜ਼ਾਂ ਨੂੰ ਜਿਹੜਾ ਨਾ ਉਹ ਕੋਠੀਆਂ ਦੇ ਵਿੱਚ ਤਾਂ ਮੁੰਤਕਿਲ ਹੋ ਗਏ ਨੇ ਲੇਕਿਨ ਇਹਨਾਂ ਨੇ ਹਜੇ ਤੱਕ ਇਹਨਾਂ ਚੀਜ਼ਾਂ ਨੂੰ ਜ਼ਾਇਆ ਨਹੀਂ ਕੀਤਾ। ਤੇ ਇਹ ਦਰਵਾਜ਼ਾ ਵੀ ਉਸੇ ਦੌਰ ਦਾ ਹੀ ਗਾਲਬਨ ਲੱਗਦਾ ਹੈ। ਕਿਉਂ ਬੱਚੇ? ਹਾਂ, ਇਹ ਦਰਵਾਜ਼ਾ ਵੀ ਉਸੇ ਦੌਰ ਦਾ ਹੈ। ਤੇ ਇਹ ਜਿਹੜੀ ਬਣੀ ਹੋਈ ਹੈ ਸ਼ੇਡ ਪਰਛੱਤੀ ਦਰਵਾਜ਼ੇ ਦੇ ਉੱਪਰ ਇਹ ਵੀ ਉਸੇ ਦੌਰ ਦੀ ਹੈ। ਇਹ ਚਵਾਟ ਵੀ ਇਹ ਡਿਜ਼ਾਈਨਿੰਗ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਹਾਂਜੀ, ਆਪ ਦਰਵਾਜ਼ੇ ਦਾ ਦੇਖੋ ਨਾ ਕਿੰਨੀ ਮਿਹਨਤ ਦੇ ਨਾਲ ਜਿਹੜਾ ਨਾ ਦਰਵਾਜ਼ਾ ਇਹ ਤਿਆਰ ਕੀਤਾ। ਇਹ ਕੁੰਡਾ ਵੀ ਵਜ਼ਨ ਤਾਂ ਮਹਿਸੂਸ ਹੋ ਰਿਹਾ ਹੈ ਕਿ
1 ਕਿਲੋ ਦੇ ਕਰੀਬ ਇਹਦਾ ਕਮ ਸੇ ਕਮ ਕਿਲੋ ਵਜ਼ਨ ਹੋਏਗਾ। ਇਹ ਵੀ ਉਸੇ ਦੌਰ ਦਾ ਹੀ ਹੈ। ਮੈਂ ਮਰੀਜ਼ਕੋਟ ਤੋਂ ਚੱਲਿਆ ਤੇ ਰਸਤੇ ਦੇ ਵਿੱਚ ਨਾਰੰਗ ਆਉਂਦਾ, ਨਾਰੰਗ ਸਿਟੀ ਮੋੜ ਦੇ ਨਾਲ ਹੀ ਅੱਗੇ ਹੈਗਾ ਤੇ ਬੂੜੇ ਓਟ, ਜਿਹੜਾ ਇੱਕ ਤਾਰੀਖੀ ਪਿੰਡ ਹੈ ਜਿੱਥੇ ਬਹੁਤ ਸਾਰੇ ਮੁਸਲਮਾਨ, ਜਿਸ ਵਕਤ ਪਾਰਟੀਸ਼ਨ ਹੋਈ ਹੈ, ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਦਰਮਿਆਨ 'ਚ ਲਾਈਨ ਖਿੱਚੀ ਗਈ ਹੈ ਤੇ ਉਸ ਵਕਤ ਬਹੁਤ ਸਾਰੇ ਲੋਕਾਂ ਨੇ ਇੱਥੇ ਸਟੇ ਕੀਤਾ। ਇੱਥੇ ਸਟੇ ਕਰਕੇ ਤੇ ਫਿਰ ਜਿਹੜਾ ਨਾ ਉਹ ਅੱਗੇ ਦੂਸਰੇ ਇਲਾਕਿਆਂ ਦੇ ਵਿੱਚ ਜਿਹੜਾ ਨਾ ਉਹ ਸ਼ਿਫਟ ਹੋਏ, ਮੁਖਤਲਿਫ ਇਲਾਕਿਆਂ 'ਚ। ਮੇਨ ਜ਼ਿਆਦਾਤਰ ਇਹੋ ਹੀ ਬਜ਼ੁਰਗਾਂ ਤੋਂ ਸੁਣਿਆ ਕਿ ਅਸੀਂ ਬੂਰੇ ਊਠ ਕ੍ਰਾਸ ਕੀਤਾ ਤੇ ਫਿਰ ਜਿਹੜਾ ਨਾ ਉਹ ਪਤਨ ਦਰਿਆ ਦਾ, ਤੇ ਫਿਰ ਇੱਥੇ ਆ ਕੇ ਠਹਿਰੇ। ਇੱਥੋਂ ਫਿਰ ਜਿਹੜਾ ਨਾ ਅੱਗੇ ਨਿਕਲੇ ਅਸੀਂ। ਤੇ ਮੈਂ ਹੁਣ ਮੌਜੂਦ ਹਾਂ ਬੂਰੇ ਊਠ, ਤੇ ਇਹ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇਹ ਸਰਦਾਰ ਦੀਵਾਨ ਸਿੰਘ ਸਨ। ਕਿਉਂ ਜੀ? ਹਾਂ, ਸਰਦਾਰ ਦੀਵਾਨ ਸਿੰਘ ਸਨ। ਤੇ ਇਹ ਬਹੁਤ ਹੀ ਤਾਰੀਖੀ ਘਰ ਹੈ। ਇਹ ਹਜੇ ਤੱਕ ਜਿਹੜਾ ਇਹਨਾਂ ਨੇ ਆਪਣੇ ਜਿਹੜੇ ਇਸ ਘਰ ਦੇ ਵਾਸੀ ਨੇ ਉਹਨਾਂ ਨੇ ਇਸ ਦੀ ਨਿਗਹਦਾਸ਼ਤ ਕੀਤੀ ਹੈ, ਇਹਨੂੰ ਮਹਿਫੂਜ਼ ਰੱਖਿਆ ਹੈ। ਉਹ ਲਾਹੌਰ ਸ਼ਿਫਟ ਹੋ ਗਏ ਨੇ, ਅੱਛੇ ਘਰਾਂ 'ਚ ਚਲ ਗਏ ਨੇ, ਲੇਕਿਨ ਇਹਨੂੰ ਯਾਦ ਆਪਣੇ ਜਿਹੜਾ ਨਾ ਉਹ ਯਾਦਗਾਰ ਦੇ ਤੌਰ 'ਤੇ, ਉਹ ਨਿਸ਼ਾਨੀ ਦੇ ਤੌਰ 'ਤੇ ਜਿਹੜੀ ਹੈ ਉਹ ਇਹਨਾਂ ਨੇ ਰੱਖਿਆ ਕਿ ਸਾਡੇ ਸਰਦਾਰ ਵੀ ਵੇਖਣ ਤੇ ਇਹ ਇਸ ਚੀਜ਼ ਨੂੰ ਜਿਹੜਾ ਨਾ ਉਹ ਮਹਿਸੂਸ ਕਰਨ ਕਿ ਅਸੀਂ ਅਜੇ ਤੱਕ ਉਹਨਾਂ ਦੀ ਮਤਲਬ ਨਿਸ਼ਾਨੀਆਂ ਨੂੰ ਮਹਿਫੂਜ਼ ਕੀਤਾ ਹੈ। ਦਰਵਾਜ਼ੇ ਦੇਖੇ ਉਹ ਵੀ ਉਸੇ ਤਰ੍ਹਾਂ ਹੀ, ਚਰਖਾ ਦੇਖਿਆ ਉਹ ਵੀ ਉਸੇ ਤਰ੍ਹਾਂ ਉਹਨਾਂ ਨੇ ਨਿਸ਼ਾਨੀ ਰੱਖੀ ਹੋਈ। ਇਹ ਸਰਦਾਰ ਦੀਵਾਨ ਸਿੰਘ ਸਨ ਜਿਹੜੇ ਇੱਥੋਂ ਦੇ, ਇਹ ਉਹਨਾਂ ਦਾ ਘਰ ਤੇ ਉਹਨਾਂ ਦਾ ਚਰਖਾ, ਜਿਹੜੀ ਉਹਨਾਂ ਦੀ ਮੁਮਕਿਨ ਹੈ ਮਾਤਾ ਜੀ ਪਹਿਲੇ ਉਹਨੂੰ ਚਲਾਉਂਦੇ ਹੋਣਗੇ, ਉਹ ਸੂਤਰ ਕੱਟ ਕੇ ਤੇ ਖੇਸ ਬਣਾਉਂਦੇ ਹੋਣਗੇ, ਦਰੀਆਂ ਬਣਾਉਂਦੇ ਹੋਣਗੇ, ਜਾਂ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਦੀ ਬੀਵੀ ਧਰਮ ਪਤਨੀ, ਮੈਨੂੰ ਤਾਂ ਖੈਰ ਇਹੋ ਹੀ ਸੁਣਿਆ ਕਿ ਧਰਮ ਪਤਨੀ ਨਹੀਂ ਕਹਿੰਦੇ ਨੇ, ਉਹ ਪਤਨੀ ਜਿਹੜੀ ਹੈ ਉਹਨੂੰ ਕੱਤਦੀ ਹੋਏਗੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਹਜੇ ਤੱਕ ਸੰਭਾਲ ਕੇ ਰੱਖਣਾ ਇਹ ਬਹੁਤ ਬੜੀ ਗੱਲ ਹੈ। ਇਹ ਮੁਹੱਬਤ ਹੈ ਉਹ ਮਤਲਬ ਉਹਨਾਂ ਦੇ ਨਾਲ, ਸਰਦਾਰਾਂ ਦੇ ਨਾਲ, ਜਿਹੜਾ ਉਹ ਹਜੇ ਤੱਕ ਇਹਨਾਂ ਨੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਮਹਿਫੂਜ਼ ਰੱਖਿਆ ਹੈ। ਤੁਹਾਡਾ ਨਾਮ ਕੀ ਹੈ ਜੀ? ਸਾਡਾ ਨਾਮ, ਮੇਰਾ ਨਾਮ ਮੁਹੰਮਦ ਸ਼ਰੀਫ। ਤੁਹਾਡੇ ਵਾਲਦ ਦਾ ਨਾਮ? ਸਰਾਜਦੀਨ। ਸਰਾਜਦੀਨ। ਤੁਸੀਂ ਕਿੰਨੇ ਭਾਈ ਸੀ? ਤੁਹਾਡੇ ਦੂਸਰੇ ਭਾਈ ਤੁਹਾਡੇ ਤੋਂ ਵੱਡੇ ਸੀ ਜਾਂ ਛੋਟੇ ਸੀ? ਅੱਛਾ, ਉਹਨਾਂ ਦਾ ਨਾਮ ਕੀ ਸੀ? ਮੁਹੰਮਦ ਹਨੀਫ। ਜਿਸ ਤਰ੍ਹਾਂ ਪਾਕਿਸਤਾਨ ਹਿੰਦੁਸਤਾਨ ਬਣਿਆ ਹਾਂਜੀ, ਉਸ ਵਕਤ ਤੁਸੀਂ ਇਸੇ ਪਿੰਡ 'ਚ ਡਾਇਰੈਕਟ ਆਏ? ਨਹੀਂ, ਹਾਂਜੀ। ਉਹ ਲੱਗੇ ਵਾਲਾ ਹੈ ਨਾ ਜਿੱਥੇ ਮਤਲਬ ਸ਼ਾਇਦ ਰਹਿੰਦਾ ਹੈ। ਅੱਛਾ, ਲੱਗੇ ਵਾਲਾ ਇਨਾਮਾਬਾਦ ਦੇ ਲਾਗੇ। ਅੱਛਾ ਅੱਛਾ ਅੱਛਾ, ਹਾਂਜੀ, ਠੀਕ ਹੈ। ਉੱਥੇ ਗਏ ਸੀ। ਅੱਛਾ ਉੱਥੇ ਸਾਲ ਕੇ ਰਹੇ ਤੇ ਫਿਰ ਇੱਥੇ ਪਰਤ ਗਿਆ। ਅੱਛਾ, ਇਹ ਹੁਣ ਇਸ ਘਰ ਜਿੱਥੇ ਅਸੀਂ ਬੈਠੇ ਹਾਂ ਇਹ ਸਰਦਾਰ ਦੀਵਾਨ ਸਿੰਘ ਦਾ ਘਰ ਹੈ? ਹਾਂਜੀ ਹਾਂਜੀ, ਮਤਲਬ ਅਸਲ ਮਾਲਕ ਕੋਲ ਹੋਰ ਨੇ? ਹਾਂਜੀ। ਅੱਛਾ, ਉਹਨਾਂ ਦਾ ਨਾਂ ਕੀ ਸੀ? ਉਹਦੇ ਨਾਲ ਉਹਨਾਂ ਦੇ ਨਾਂ ਸੀ ਪਿਓ ਦੇ ਉਹਨਾਂ ਦੇ ਨਾਂ ਦੇ ਅਬਦੁਲ ਅਜ਼ੀਜ਼ ਭੱਟੀ। ਅਬਦੁਲ ਅਜ਼ੀਜ਼ ਭੱਟੀ, ਹਾਂ। ਥੱਲੇ ਉਸ ਤੋਂ ਪੁੱਤਰ ਉਹਦਾ ਜਿਹੜਾ ਹੈ ਯੂਨਸ ਭੱਟੀ। ਯੂਨਸ ਭੱਟੀ। ਐਸੇ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਦੁਆਲੇ ਨਾਰੰਗ ਮੰਡੀ, ਨਾਰੰਗ ਮੰਡੀ, ਨਾਰੰਗ ਮੋੜ, ਨਾਰੰਗ ਮੋੜ, ਕੋਟਲੀ ਵਿਰਕਾਂ ਦੀ, ਕੋਟਲੀ ਵਿਰਕਾਂ ਦੀ, ਅੱਗੇ ਮੇਰੇ ਮੰਦੀ ਵਾਲਾ, ਮੁਹੰਮਦੀ ਵਾਲਾ, ਲੱਦੇ ਕੇ, ਲੱਦੇ ਕੇ, ਅੱਗੇ ਅਕਬਰਪੁਰਾ। ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ? ਮਰੀਜ਼ ਕੇ? ਖਰੀਦ ਕੇ। ਅੱਛਾ, ਤਹਿਸੀਲ ਮਰੀਜ਼ ਕੇ, ਜ਼ਿਲ੍ਹਾ? ਪਹਿਲਾਂ ਦੇ ਅਸੀਂ ਨਾ ਦਰਾ, ਹਾਂ, ਫਿਰੋਜ਼ ਵਾਲਾ, ਫਿਰੋਜ਼ ਵਾਲਾ। ਹਾਂਜੀ, ਹੁਣ ਤਹਿਸੀਲ ਮਰੀਜ਼ ਕੇ ਤੇ ਜ਼ਿਲ੍ਹਾ ਸ਼ੇਖੂਪੁਰਾ। ਠੀਕ ਹੈ। ਤੇ ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? ਅੱਛਾ, ਹਰਦੋ ਰਵਾਲ। ਰਵਾਲ, ਰਵਾਲ, ਹਾਂ। ਅੱਛਾ, ਤੇ ਉਸ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਮਾਕੋਵਾਲ। ਅੱਛਾ, ਇਸ ਤਰ੍ਹਾਂ ਕਰਕੇ ਦੋ ਤਿੰਨ ਪਿੰਡ ਯਾਦ ਨਹੀਂ ਹੋਏ, ਬਹੁਤੇ ਵੀ ਯਾਦ ਨਹੀਂ ਹੈ। ਅੱਛਾ, ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਤੁਹਾਡੀ ਉਸ ਵਕਤ ਕਿੰਨੀ ਉਮਰ ਸੀ? 4 ਸਾਢੇ 4 ਸਾਲ। 4 ਸਾਢੇ 4 ਸਾਲ। ਤੇ ਤੁਸੀਂ ਮਤਲਬ ਉੱਥੇ ਸਾਰਾ ਪਿੰਡ ਵਾਲਦ ਸਾਹਿਬ ਦੱਸਦੇ ਮੁਸਲਮਾਨ ਸੀ ਜਾਂ ਹੋਰ? ਵਿੱਚ ਹੈ ਸਨ ਖੱਤਰੀ। ਖੱਤਰੀ ਸਨ ਤੇ ਸਿੱਖ ਵੀ ਸਨ ਸਰਦਾਰ? ਹਾਂਜੀ ਹਾਂਜੀ।
ਅੱਛਾ, ਤੇ ਤੁਹਾਡਾ ਕਿਸ ਬਰਾਦਰੀ ਨਾਲ ਤਾਲੁਕ ਹੈ? ਸੋਏ ਸਰੋਏ। ਉਹ ਜਿਹੜਾ ਪਿੰਡ ਆਪਣਾ ਥਾਣਾ ਲੱਗਦਾ ਸੀ ਉਹਨੂੰ? ਉਹਨੂੰ ਫਤਿਹਗੜ੍ਹ। ਫਤਿਹਗੜ੍ਹ। ਹਾਂਜੀ। ਤੇ ਤਹਿਸੀਲ? ਤਹਿਸੀਲ ਵੀ ਫਤਿਹਗੜ੍ਹ ਤਹਿਸੀਲ ਚੂੜੀਆਂ। ਤਹਿਸੀਲ ਵੀ ਫਤਿਹਗੜ੍ਹ ਤੇ ਜ਼ਿਲ੍ਹਾ? ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਤੁਹਾਡੇ ਵਾਲਦ ਸਾਹਿਬ ਜਿਹੜੇ ਸਨ ਕੀ ਦੱਸਦੇ ਨੇ ਕਿਸ ਤਰ੍ਹਾਂ ਉਹਨਾਂ ਨੇ ਰਸਤੇ ਦੇ ਵਿੱਚ? ਉਹ ਜੀ ਸਾਡਾ ਪਿੰਡ ਬੜਾ ਵੱਡਾ ਸੀ ਤੇ ਵਾਹਵਾ ਮਤਲਬ ਲੜਾਈ ਪੜਾਈ ਦੇ ਚੰਗੇ ਬੜੇ ਠੀਕ ਠਾਕ ਸਨ। ਅੱਛਾ। ਅਸੀਂ ਬੱਚੇ ਬਹਿ ਰਹੇ ਸੀ, ਕਦੀ ਤਾਂ ਹੁੰਦਾ ਸੀ ਗੁਰਦਾਸਪੁਰ ਆ ਗਿਆ ਪਾਕਿਸਤਾਨ ਨੂੰ, ਕਦੀ ਗੁਰਦਾਸਪੁਰ ਆ ਗਿਆ ਇੰਡੀਆ ਨੂੰ। ਅਸੀਂ ਉੱਥੇ ਬੈਠੇ ਰਹੇ। ਅਸੀਂ ਸਭ ਤੋਂ ਮਗਰੋਂ ਆਏ। ਤੁਸੀਂ ਕਿੰਨੀ ਦੇਰ ਬਾਅਦ ਆਏ ਹੋ? ਬਸ ਉੱਥੇ ਸਾਰੀ ਉੱਥੇ ਜਾਏ ਆ ਜੋ 10-15 ਦਿਨ ਬਾਅਦ ਜਾਏ। ਅੱਛਾ, 10-15 ਦਿਨ ਐਲਾਨ ਤੋਂ 10-15 ਦਿਨ ਬਾਅਦ ਆਏ। ਇਸ ਤਰ੍ਹਾਂ ਪਿੰਡ ਦੇ ਵਿੱਚ ਮਾਹੌਲ ਸੀ ਆਪਸ ਦੇ ਵਿੱਚ ਰਹਿਣ ਬਹਿਣ ਦਾ, ਮਤਲਬ ਸਲੂਕ ਪਿਆਰ ਮੁਹੱਬਤ? ਤੇ ਉੱਥੇ ਜਿਹੜੇ ਉਹਨਾਂ ਦਾ ਮਤਲਬ ਮਸਜਿਦ ਵੀ ਸੀ? ਮਸਜਿਦ ਵੀ ਸੀ, ਮਤਲਬ ਕਿ ਉੱਥੇ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਮਜ਼ਹਬੀ ਲਿਹਾਜ਼ ਨਾਲ ਕੋਈ ਪਾਬੰਦੀ ਕੋਈ ਨਹੀਂ ਸੀ ਹੈਗੀ। ਅੱਛਾ, ਠੀਕ ਹੈ। ਮੁਸਲਮਾਨ ਜ਼ਿਆਦਾ ਸੀ। ਮੁਸਲਮਾਨ ਜ਼ਿਆਦਾ ਸੀ, ਮਤਲਬ ਕੁਝ ਸਿੱਖ ਸਨ, ਕੁਝ ਹਿੰਦੂ ਵੀ ਸਨ ਵਿੱਚ। ਤੇ ਜਿਹੜੇ ਮੁਸਲਮਾਨ ਸਨ ਉਹ ਕਿਹੜੀ ਕਿਹੜੀ ਬਰਾਦਰੀ ਦੇ ਸਨ ਉੱਥੇ? ਉੱਥੇ ਇੱਕ ਦੋ ਬਰਾਦਰੀ ਸੀ, ਨੌ ਨਾਵੇਂ ਦੇ ਪਿੰਡ ਸੀ, 9 ਨੰਬਰਦਾਰ ਸੀ। ਅੱਛਾ, 9 ਨੰਬਰਦਾਰ ਸਨ ਪਿੰਡ ਦੇ। ਅੱਛਾ, ਕਾਫੀ ਵੱਡਾ ਪਿੰਡ ਹੋਇਆ ਫਿਰ। ਵੱਡਾ ਕਿ ਠੀਕ ਹੈ। ਸਾਡੇ ਵੀ ਪਿੰਡ ਸ਼ਹਿਰ ਸੀ, ਵਿੱਚੋਂ ਦੀ ਸਟੇਸ਼ਨ ਵੀ ਸੀ। ਅੱਛਾ, ਉਸ ਪਿੰਡ ਨੂੰ ਸਟੇਸ਼ਨ। ਗੱਡੀ ਵੀ ਉਹ ਕਿੱਧਰ ਨੂੰ ਜਾਂਦੀ ਸੀ ਗੱਡੀ? ਆ ਗੱਡੀਆਂ ਹੁੰਦੀ ਇੱਥੇ, ਆ ਜਿਹੜੇ ਪਰਤ ਗਏ ਹੁੰਦੀ ਸੀ ਇੱਥੇ ਨਾਰੰਗ ਦੀ ਆਉਂਦੀ। ਨਾਰੰਗ ਨੂੰ ਆਉਂਦੀ ਸੀ। ਨਾਰੋਵਾਲ। ਲਾਹੌਰੋਂ ਨਾਰੰਗ, ਨਾਰੋਵਾਲ ਇਸ ਤਰ੍ਹਾਂ ਕਰਕੇ ਜੱਸਣਾ ਤੋਂ ਹੋ ਕੇ ਹੈ ਉਹ ਹੀ ਗੁਰਦਾਸਪੁਰ ਨੂੰ ਜਾਂਦੀ ਸੀ। ਅੱਛਾ 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 ਅੱਛਾ। ਪਿੰਡ ਦੇ ਵਿੱਚੋਂ ਦੀ ਲੰਘਦੀ ਸੀ ਟ੍ਰੇਨ? ਬੜਾ ਵੱਡਾ ਪਿੰਡ ਸੀ। ਸਟੇਸ਼ਨ ਸੀ। ਅੱਛਾ, ਸਹੀ ਹੈ। ਜਿਸ ਤਰ੍ਹਾਂ ਨਾਰੰਗ ਸਟੇਸ਼ਨ ਹੈ। ਹਾਂ, ਨਾਰੰਗ ਦੇ ਵਿੱਚੋਂ ਦੀ ਲੰਘਦੀ ਹੈ ਨਾ। ਹਾਂ, ਬਿਲਕੁਲ ਸਹੀ। ਵਾਲਦ ਸਾਹਿਬ ਕੀ ਦੱਸਦੇ ਨੇ ਜਿਸ ਵਕਤ ਉੱਥੋਂ ਨਿਕਲੇ ਅਸੀਂ ਤਾਂ ਕਿਸ ਹਾਲਾਤ ਦੇ ਵਿੱਚ ਨਿਕਲੇ ਨੇ? ਇਹ ਜ਼ਰਾ ਥੋੜ੍ਹੀ ਜਿਹੀ। ਬੜਾ ਭੈੜਾ ਹਾਲਾਤ ਸੀ। ਜੱਥੇ ਪੈਂਦੇ ਹਨ। ਹਾਂ ਹਾਂ, ਦੱਸੋ। ਜੱਥੇ ਪੈਂਦੇ ਹਨ, ਮਾਰ ਦਵਾਈ ਬੜੀ ਕਰਦੇ ਹਨ। ਸਾਡਾ ਨਾਨਾ ਪਿੰਡ ਭੈਣੀਆਂ, 2 ਭੈਣੀਆਂ, ਇੱਥੇ ਦੀ ਕੋਈ ਰਿਸ਼ਤੇਦਾਰੀ ਸੀ। ਅਸੀਂ ਇਹਨਾਂ ਦੀ ਥਰੂ ਦਿਖਲਾਏ। ਅੱਛਾ। ਸਾਡੀ ਮਤਲਬ ਬਾਲ ਵੀ ਦਿਖਲਾਇਆ ਸੀ। ਇੰਨਾ ਕਿ ਚਾਲੂ ਸੀ ਕਿ ਜਿਹਦਾ ਵਿਆਹ ਨਹੀਂ ਕੋਈ ਨਹੀਂ। ਅੱਛਾ। ਉਹਨਾਂ ਨੇ ਮੇਰੀਆਂ ਲੱਤਾਂ ਵੀ ਬੰਨ੍ਹ ਦਿਓ ਤੇ ਪੈਰ ਵੀ ਹੱਥ ਵੀ ਬੰਨ੍ਹ ਦਿਓ। ਅੱਛਾ, ਤੁਹਾਡੇ ਦਾਦਾ ਜੀ ਕਹਿੰਦੇ? ਹਾਂ, ਤੇ ਮੈਂ ਦਰਿਆ ਪਾਰ ਕਰਾਂ। ਮਤਲਬ ਕਿ ਦਰਿਆ 'ਚ ਮੈਨੂੰ ਸੁੱਟ ਦਿਓ ਹੱਥ ਪੈਰ ਬੰਨ੍ਹ ਕੇ। ਹਾਂ, ਤੇ ਮੈਂ ਦਰਿਆ ਪਾਰ ਕਰਾਂ। ਉਹ ਜਹਾ ਪੈ ਗਿਆ ਇੰਨਾ ਤਾਰਾ ਹੁੰਦਾ ਦੁਨੀਆ ਫਿਰ ਸਾਰੀ ਪਈ ਉਹਦੇ ਉੱਤੇ। ਕਿਹਦੇ ਤੇ? ਸਾਡੇ ਦਾਦੇ ਤੇ। ਅੱਛਾ। ਉਹਨੂੰ ਉੱਠਣ ਨਹੀਂ ਦਿੱਤਾ। ਜੱਥੇ ਨੇ? ਜੱਥੇ ਨੇ? ਅੱਛਾ। ਜੈਸਾ ਦੇ ਪਿਛਾ ਜੀ ਨਾ। ਅੱਛਾ। ਦੁਨੀਆ में ਮੁਸਲਮਾਨ ਸੀ ਨਾ। ਹਾਂ ਹਾਂ ਉਹਨਾਂ ਨੇ ਛਾਲਾਂ ਮਾਰੀਆਂ ਵਿੱਚ। ਅੱਛਾ। ਦਰਿਆ ਦੇ ਵਿੱਚ ਛਾਲਾਂ ਮਾਰੀਆਂ ਵਿੱਚ ਕਾਪੁਰ ਤੇ ਨਹੀਂ ਜਾਂਦੇ। ਤੇ ਉਹ ਬੜੀ ਸਾਰੀ ਬਾਬੇ ਦੇ ਉੱਤੇ, ਦਾਦੇ ਦੇ ਉੱਤੇ। ਅੱਛਾ। ਉਹਨੇ ਉੱਠਣੀ ਨਹੀਂ, ਉਹ ਵੀ ਰੁੜ ਗਿਆ। ਦਾਦਾ ਰੁੜ ਗਿਆ ਦਰਿਆ 'ਚ। ਹੋਏ ਹੋਏ। ਮਤਲਬ ਕਿ ਦੇਖੋ ਜਿਹੜੇ ਕਹਿੰਦੇ ਸਨ ਕਿ ਮੈਂ ਹੱਥ ਪੈਰ ਬੰਨ੍ਹ ਦੇਵੋ ਹੈ ਮੈਂ ਪਾਰ ਲੰਘ ਜਾਵਾਂਗਾ। ਚੜਿਆ ਨਾ ਜੱਥਾ। ਉਹ ਫਿਰ ਆਣ ਕੇ ਮਤਲਬ ਬਾਬਾ ਨੇ ਛਾਲਾਂ ਮਾਰੀਆਂ ਵਿੱਚ। ਉਹ ਥੱਲੇ ਆਵਾਮ ਦੇ ਥੱਲੇ ਡੱਕੇ ਉੱਠੇ ਹੀ ਉੱਠੇ। ਹੋਰ ਵੀ ਬੜੇ ਸਾਰੇ ਰੁੜ ਕੇ ਗਏ ਹੋਣਗੇ ਵਾਲੇ। ਸੱਤੇ ਕੇ ਬੇਬਹਾਈ। ਅੱਛਾ। ਫਿਰ ਕਮਾਲ ਦੀ ਗੱਲ ਇਹ ਵੇ ਇਹਨਾਂ ਜ਼ਾਲਮਾਂ ਨੇ ਬੜੇ ਬੜੇ ਨੱਕ ਵੱਡੇ, ਕੰਨ ਵੱਡੇ, ਪਿੱਤਾਂ ਵੱਡੀਆਂ, ਬੜੇ ਹੁਰਮਤੀਆਂ ਕਰਕੇ ਹੁਰਮਤੀ ਕਰਕੇ ਕਹਿੰਦਾ ਫਿਰ ਉਹ ਗੱਡੀ ਉਹਦੇ ਵਿੱਚ ਸੁੱਟੀ ਜਾਂਦੀ ਇੰਨੀ ਕਤਲ ਕਰਦੇ ਬੇਬਹਾਸ਼ੇ ਵੀ 2 ਸਾਲ ਤੇ
ਉਹ ਨਾਰਗ ਦੇ ਪਰਲੇ ਪਾਸੇ ਹਾਈ ਸਕੂਲ ਉਹਦੇ ਪਰਲੇ ਪਾਸੇ ਸਿਰ ਰੇੜ ਦੇ ਸਿਰ ਰੇੜ ਦੇ ਸਿਰ ਰੇੜ ਦੇ ਸਿਰ ਕੇ ਦੌਰਾਨ ਕਿ ਜਿਸ ਵਕਤ ਉਧਰੋਂ ਲਾਸ਼ਾਂ ਦੇਖੀਆਂ ਆਈਆਂ ਗੱਡੀ ਬੀਬੀਆਂ ਨੇ ਫਿਰ ਕੀਤੀਆਂ ਹਾਂ ਫਿਰ ਮੁਸਲਮਾਨਾਂ ਨੇ ਵੀ ਕਰਨਾ ਸ਼ੁਰੂ ਕੀਤੇ। ਤੁਹਾਡੀ ਤੇ ਖਾਨਦਾਨ ਦੇ ਸਨ ਸਾਰੇ ਜੀ ਬਹਿਫਾਜ਼ਤ ਆ ਗਏ। ਦਾਦਾ ਜੀ ਸਿਰਫ ਦਰਿਆ ਚ ਮਤਲਬ ਕਿ ਦਰਿਆ ਵਿੱਚ ਸਪੁਰਦ ਹੋ ਗਏ, ਸ਼ਹੀਦ ਹੋ ਗਏ, ਬਾਕੀ ਸਾਰੇ ਸਹੀ ਹੈ ਮੁਸਲਮਾਤ ਆ ਗਏ। ਹੁਣ ਤੁਹਾਨੂੰ ਆਪਣੇ ਘਰ ਦਾ ਉੱਥੇ ਦਾ ਨਕਸ਼ਾ ਯਾਦ ਹੈ? ਅੱਛਾ ਉਹ ਬਦਲ ਛੱਡਿਆ ਨਹੀਂ, ਉਹ ਤਾਂ ਬਦਲ ਛੱਡਿਆ ਹੋਣਾ ਹੁੰਦਾ ਨਾ, ਮਤਲਬ ਜਿਸ ਤਰ੍ਹਾਂ ਪਿੰਡ ਚੋਂ ਅੰਦਰ ਦਾਖਲ ਹੋਈਏ ਤਾਂ ਇਸ ਤਰ੍ਹਾਂ ਬਾਜ਼ਾਰ ਜਾਂਦਾ ਤਾਂ ਬਾਜ਼ਾਰ ਤੋਂ ਖੱਬੇ ਹੱਥ ਹਾਂ ਪਿੰਡ ਦੇ ਵਿੱਚ ਵੜਦੇ ਆ ਤੇ ਮਤਲਬ ਤੁਹਾਡਾ ਘਰ ਕਿਹੜੀ ਸਾਈਡ ਤੇ ਸੀ? ਪਿੰਡ ਦੇ ਵਿੱਚ ਅਗਰ ਮਸ਼ਰਕ ਸਾਈਡ ਤੋਂ ਜਾਈਏ ਤੇ ਤੁਹਾਡਾ ਪਿੰਡ ਦੇ ਮਗਰਬ ਸਾਈਡ ਤੇ ਘਰ ਸੀ। ਅੱਛਾ, ਲਾਗੇ ਕੋਈ ਖੂਹੀ ਵਗੈਰਾ ਜਾਂ ਕੋਈ ਬੋਰਡ, ਕੋਈ ਦਰਖਤ, ਮਸਜਿਦ? ਸਾਡੀ ਇਹ ਹਾਲਾਤ ਸੀ ਜਦੋਂ ਅਸੀਂ ਆਏ ਬਾਪ ਦੂਸਰੇ ਚਾਚੇ ਬਾਬੇ ਚਾਚੇ ਜਿਹੜੇ ਹਨ ਉਹਦੇ ਡੰਗਰ ਲੈ ਕੇ ਆ ਗਏ ਹਨ। ਡੰਗਰ ਸਾਡੇ ਮਾਲ ਜਿਹੜਾ ਹੈ ਨਾ ਉਹ ਸਾਰੇ ਸਹੀ ਸਲਾਮਤ ਆ ਗਏ। 4 ਜੋਗਾਂ ਤੇ ਗਈਆਂ ਹਨ ਤੇ 5-6 ਮੱਝੀ ਹਨ, ਕੋਈ ਗਾਈਂ ਸੀ 2-3 ਸੰਨੀ ਦੇ ਕਿਸੇ ਨੂੰ ਚਾਰ ਸਨ। ਇਹ ਤੇ ਸਾਰੇ ਸਲਾਮਤ ਆ ਗਏ। ਉਹਨਾਂ ਦੇ ਨਾਲ ਚਾਚੇ ਵੀ ਆ ਗਏ ਤੇ ਪਿਓ ਸਾਡਾ ਜਿਹੜਾ ਸੀ ਨਾ ਉਹ ਮਤਲਬ ਸਾਡੇ ਨਾਲ ਫੈਮਿਲੀ ਨਾਲ ਆਪਣੀ ਅੰਦਰ ਉਹਨੇ ਹੱਥ ਵਿੱਚ ਦਰਾੜ ਫੜਿਆ ਸੀ। ਅੱਛਾ, ਕਿ ਜਦੋਂ ਚਾਰੇ ਬੰਨੇ ਮਤਲਬ ਹਮਲਾ ਹੋਏਗਾ, ਹਮਲਾ ਹੋ ਗਿਆ। ਜਦੋਂ ਹਮਲਾ ਹੋਏਗਾ ਨਾ ਧੀਆਂ ਭੈਣਾਂ ਦੀ ਗਰਦਨਾਂ ਲਾ ਜਾਏਗਾ। ਉਹਨਾਂ ਕੋਲ ਬੇਹਰਮਤੀ ਨਾ ਹੋਵੇ, ਬੇਹਰਮਤੀ ਨਾ ਹੋਵੇ। ਧੀਆਂ ਦੀਆਂ ਭੈਣਾਂ ਦੀਆਂ ਗਰਦਨਾਂ ਲਾ ਦੇਣੀਆਂ ਆਪਣੇ ਅਖੀਰ ਘਰ ਫੁੱਟ ਕੇ ਨਾ ਅੱਖ ਲੱਗਣੀ ਆ ਪਿਆ ਜੇ ਇਹਨੂੰ ਕਰਨਾ ਜੇ ਸੋਚ ਮਾਂ ਨੇ ਕਿਹਾ। ਅੱਛਾ, ਉਸੇ ਸੁੱਖੀ ਸੀ ਉਹਨੇ ਚੁੱਕਿਆ ਨਹੀਂ ਸੁੱਖੀ ਚੁੱਕ ਕੇ ਤੇ ਇੰਨੀ ਕੁ ਭੁੱਖ ਦੀ ਤੜਪ ਸੀ ਜ਼ਮੀਨ ਨੂੰ ਛੱਤ ਮਾਰ। ਅੱਛਾ, ਭੁੱਖ ਨਾਲ ਜ਼ਮੀਨ ਤੇ ਹੈ ਸਾਡਾ ਹਾਲਾਤ। ਜੀ ਬਾਬਾ ਜੀ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਤੇ ਤੁਹਾਨੂੰ ਪਹਿਲੀ ਗੱਲ ਤੇ ਹੈ ਕਿ ਪਹਿਲੇ ਤੁਹਾਨੂੰ ਘਰ ਦਿਖਾਇਆ ਕਿ ਸਾਡੇ ਮੁਸਲਮਾਨ ਭਰਾ ਜਿਹੜੇ ਭੱਟੀ ਸਾਹਿਬ ਸਨ ਇੱਥੇ ਰਹਿੰਦੇ, ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੂੰ ਮਹਿਫੂਜ਼ ਕੀਤਾ। ਉਹਨਾਂ ਦੀਆਂ ਜਿਹੜੇ ਸਰਦਾਰ ਗਏ ਨੇ ਉਹਨਾਂ ਦੀਆਂ ਨਿਸ਼ਾਨੀਆਂ ਤੇ ਉਹਨਾਂ ਦੀਆਂ ਮਾਵਾਂ ਤੇ ਬੀਬੀਆਂ ਦੀ ਨਿਸ਼ਾਨੀਆਂ ਜਿਹੜੀਆਂ ਤੁਸੀਂ ਦੇਖੀਆਂ ਚਰਖੇ ਦੀ ਸੂਰਤ ਉਹ ਅਜੇ ਤੱਕ ਮਹਿਫੂਜ਼ ਨੇ। ਫਿਰ ਬਾਬਾ ਜੀ ਨਿਗਰਾਨ ਇੱਥੇ ਆਏ ਨੇ ਤੇ ਇਹਨਾਂ ਵੀ ਉਸੇ ਤਰ੍ਹਾਂ ਜਿਹੜਾ ਨਾ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਮਹਿਫੂਜ਼ ਰੱਖਿਆ। ਤੇ ਇਹ ਦੇਖ ਲਓ ਮਤਲਬ ਇਸਲਾਮ ਤੇ ਅਮਨ ਤੇ ਭਾਈਚਾਰੇ ਦਾ ਜਿਹੜਾ ਨਾ ਉਹ ਦਰਸ ਦਿੰਦਾ ਤੇ ਉਸੇ ਭਾਈਚਾਰੇ ਨੂੰ ਉਸੇ ਅਮਨ ਦੀ ਇਹ ਇੱਕ ਨਿਸ਼ਾਨੀ ਹੈ ਕਿ ਜਿਹੜੀ ਉਹਨਾਂ ਨੇ ਸੰਭਾਲ ਕੇ ਰੱਖੀ ਹੈ। ਤੇ ਬਾਕੀ ਬਹੁਤ ਸਾਰੀਆਂ ਜਗ੍ਹਾ ਐਸੀਆਂ ਵੀ ਹੈ ਨੇ ਜਿਹੜੀਆਂ ਮਤਲਬ ਗੁਰਦੁਆਰੇ ਨੇ ਜਾਂ ਸਮਾਧੀਆਂ ਨੇ ਤੇ ਉਹ ਵਕਤ ਦੇ ਨਾਲ ਨਾਲ ਇੱਥੇ ਵੀ ਘਰ ਸਨ ਮੁਖਤਲਿਫ ਜਿਹੜੇ ਮਤਲਬ ਉਹਨਾਂ ਦੀ ਹਾਲਤ ਖਸਤਾ ਹੋ ਗਈ। ਹੁਣ ਹਾਲਤ ਵੀ ਖਸਤਾ ਹੈ ਖੈਰ ਤੇ ਲੇਕਿਨ ਫਿਰ ਵੀ ਅਜੇ ਤੱਕ ਜਿਹੜਾ ਇਹਨਾਂ ਨੇ ਉਸ ਨੂੰ ਰੈਨੋਵੇਟ ਕਰਕੇ ਤੇ ਇਸਤੇਮਾਲ ਦੇ ਕਾਬਲ ਰੱਖਿਆ ਹੈ। ਤੇ ਅੱਛੇ ਬੁਰੇ ਹਰ ਜਗ੍ਹਾ 'ਤੇ ਹੁੰਦੇ ਨੇ, ਹਰ ਮਜ਼ਹਬ 'ਚ ਹੁੰਦੇ ਨੇ, ਹਰ ਇਲਾਕੇ 'ਚ, ਹਰ ਪਿੰਡ 'ਚ, ਹਰ ਖਾਨਦਾਨ ਤੇ ਹਰ ਬਰਾਦਰੀ 'ਚ ਹੁੰਦੇ ਨੇ। ਹਮੇਸ਼ਾ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਜੋੜ ਪੈਦਾ ਕਰਨ ਵਾਲੀ ਹੋਵੇ, ਮੁਹੱਬਤਾਂ ਪੈਦਾ ਕਰਨ ਵਾਲੀ ਹੋਵੇ ਤੇ ਇੱਕ ਭਾਈਚਾਰਾ ਜਿਹੜਾ ਨਾ ਉਹ ਬਰਕਰਾਰ ਰੱਖਣ ਵਾਲੀ ਹੋਵੇ। ਦਿਲਾਂ ਦੀਆਂ ਜਿਹੜੀਆਂ ਮੁਹੱਬਤਾਂ ਨੇ ਇਹ ਸਰਹੱਦਾਂ ਦੀਆਂ ਲਕੀਰਾਂ ਨੂੰ ਕਦੀ ਅਹਿਮੀਅਤ ਨਹੀਂ ਦਿੰਦੀਆਂ। ਸਰਹੱਦਾਂ ਦੀਆਂ ਲਕੀਰਾਂ ਤੇ ਲੱਗ ਗਈਆਂ ਲੇਕਿਨ ਜਿਹੜੀ ਚਾਹਤ, ਪਿਆਰ, ਮੁਹੱਬਤ ਉਹ ਹਜੇ ਵੀ ਜਿਹੜੇ ਸਰਦਾਰ ਭਾਈ ਇੱਥੋਂ ਗਏ ਨੇ ਜਾਂ ਜਿਹੜੇ ਮੁਸਲਮਾਨ ਉੱਧਰੋਂ ਆਏ ਨੇ, ਅੱਛੀ ਸੋਚ, ਅੱਛੇ ਜਜ਼ਬਾਤ ਦੁਨੀਆ ਯਾਦ ਰੱਖਦੀ। ਤੇ ਫਿਰ ਇਹਨਾਂ ਅਲਫਾਜ਼ ਦੇ ਨਾਲ ਹੀ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਨੇ ਤੇ ਫਿਰ ਮਿਲਾਂਗੇ ਇਨਸ਼ਾਅੱਲਾ ਇੱਕ ਨਈ ਵੀਡੀਓ ਦੇ ਨਾਲ।